अख लड़ी बदो बदी मौका मिले कदी कदी गल नहीं किसी ने यार ला किसी सखी दे मथे लाई या भी मेरे आ मौला करम कर दई रिजक दई अल्लाह सुनिया किते नेक दे मथे लावी महंगाई इन्नी हो गई आ लग तोड़ दिता महंगाई ने हुण तो जे कोई पैसे मंगीए जी कटिंग का कितना 200 रुपया है बंदा पूछे भी तेरे पैर ते पैर रखता है महंगाई हो ही इन्नी गई है पैसे देने लगे थोड़ी है निकलती है उदों कही जाने इत्थों राजा वेखी आ भी वेखी आ भी वेखी आ कलम किधर नूं जांदी है आ किधर नूं जांदे है हाँ हुण तो महंगाई हो गई है महंगाई हो गई है आ वे हैं देखो तुसी कैसी गल जो दुनिया तो गए आ इंडस्ट्रियां बंद हो गई ऐसे नसीबा वाले भागा वाले लोग सी है देखा किड़किड़ी मुच्छा है हुण तो ब्लेड महंगे हो गए आ उदों एडे वाल हुंदे सी है कटिंग करनी है 5 रुपये भी लै चले जाते सी देखो किते वो दौर किते आ दौर हुण दौर तो मिलता ही नहीं आपस दे विच अल्लाह सुनिया करम करी किसे नेक दे मथे ला दी ओए होए अल्लाह सुनिया किसे सखी दे मथे लाई हुण तो महंगाई इन्नी है जी राजा साहेब मैं तो कैसे अल्लाह सुनिया करे सखी दे मथे लाई उन्हें बीमार दे लाता और सुना शुक्र अल्लाह दा तू सुना ठीक किधर आया है ना आया सी नहाना है खैर सी आहो है मैं कचहरी जाना हुंदा ना उत्थे कसमां देनियां होंदियां किस्मां देनियां हुंदियां आप कचहरी तेरा की काम आ मैं केस लड़दा उत्थे ਉਹ ਪਹਿਲਾਂ कचहरियां च केस पहला बीमारी ने तो लड़ ला हाँ केस लड़ना टुर पिया है तेरे हासे वालियां ना गल्लां ਉਹ राजा ਹਾਸੇ ਵਾਲੇ ਤੂੰ ਆਪ ਕਰਵਾਈ ਜਾਣਦੇ ਆ ਵੀ ਤੈਨੂੰ ਤੋਦੀ ਇਹ ਕਹਿਣ ਡਏ ਆ ਵੀ ਤੂੰ ਪਹਿਲਾਂ ਆਪਣਾ ਇਲਾਜ ਤੇ ਕਰਾ ਲਾ मैं ਜ਼ਮੀਨਾਂ ਦੇ ਕੇਸ ਲੜਦਾ ਵੱਡੇ ਵੱਡੇ ਬੰਦਿਆਂ ਦੇ ਵੱਡੇ ਵੱਡੇ ਬੰਦਿਆਂ ਦੇ ਅੱਛਾ 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 ਜ਼ਿਮੀਂਦਾਰਾਂ ਤੇ ਕਚਹਿਰੀ ਹੁੰਨਾ ਕਚਹਿਰੀ ਉੱਥੇ ਟੱਕ ਬਿਸਕੁਟ ਵੇਚਦਾ ਮੈਂ ਕੀ ਕਰਦਾ ਆ ਮੈਨੂੰ ਵੀ ਤਾਂ ਦੱਸ ਦੇ ਕਚਹਿਰੀ ਮੈਂ ਕੇਸ ਲੜਦਾ ਵੱਡੇ ਬੰਦਿਆਂ ਦੇ ਵਕੀਲ ਆ ਹਾਂ ਲੈ ਤੈਨੂੰ ਕਿਹਨੇ ਕਿਹਾ ਵਕੀਲ ਆ ਰਾਜਾ ਮੇਰਾ ਉੱਥੇ ਚੈਂਬਰ ਆ ਅੱਛਾ ਉਹ ਕਿਰਾਏ ਤੇ ਦਿੱਤਾ ਹੋਣਾ ਵਕੀਲ ਹੋਰ ਬੰਦੇ ਹੋਣੇ ਉੱਥੇ ਮੇਰੀ 30 ਸਾਲ ਦੀ ਸਰਵਿਸ ਆ ਉੱਥੇ ਸਰਵਿਸ ਸਟੇਸ਼ਨ ਨਾਲ ਗੱਡੀਆਂ ਗੁੱਡੀਆਂ ਧੋਣਾ ਉੱਥੇ ਤੇਰੀ ਮਜ਼ਾਕ ਵਾਲੀ ਆਦਤ ਨਾ ਤੂੰ ਆਪ ਹੀ ਕਿਹਾ ਵੀ ਸਰਵਿਸ ਸਟੇਸ਼ਨ ਉਹ ਹੀ ਆ ਜਿੱਥੇ ਗੱਡੀਆਂ ਧੋਈ ਦੀਆਂ ਆ ਜਿੱਥੇ ਉਹ ਹੀ ਆ ਦੋ ਬੰਦੇ ਰੱਖਿਆ ਮੈਂ ਇੱਕ ਚਾਹ ਲਿਆਂਦਾ ਇੱਕ ਮੈਂ ਮੁੰਸ਼ੀ ਰੱਖਿਆ ਆਪਣਾ ਅੱਛਾ ਉਹ ਜਿਹੜੀ ਸਰਵਿਸ ਸਟੇਸ਼ਨ ਦੱਸਦਾ ਵੀ ਕਿੰਨੀਆਂ ਗੱਡੀਆਂ ਧੋਤੀਆਂ ਕਿੰਨੀਆਂ ਚੱਲ ਗਈਆਂ ਆ ਤੇ ਤੂੰ ਉੱਥੇ ਪੁਲਿਸ ਮਾਰਦਾ ਕਚਹਿਰੀ ਕਦੀ ਗਿਆ ਹੋਵੇਂ ਤੇ ਤੈਨੂੰ ਪਤਾ ਹੋਵੇ ਕਚਹਿਰੀ ਦੇ ਨਾਲ ਸਰਵਿਸ ਸਟੇਸ਼ਨ ਹੈਗਾ ਇੱਕ ਅੱਛਾ ਪਾਣੀ ਹੈਗਾ ਵਿੱਚ ਹੈ ਪਾਣੀ ਹੈਗਾ ਮਾਂ ਪਾਣੀ ਕੀ ਗੱਲ ਮੂੰਹ ਤੇ ਛਿੱਟੇ ਮਾਰਨੇ ਹੋਸ਼ ਨਹੀਂ ਆਈ ਤੈਨੂੰ ਅਜੇ ਤੱਕ ਯਾਰ ਮੈਂ ਕਚਹਿਰੀ ਲੇਟ ਹੋਣ ਡਿਆ ਵਾਂ ਲੇਟ ਹੋਣਾ ਤੇ ਜਾ ਹੋਇਆ ਤੂੰ ਪਹਿਲਾਂ ਆ ਕੇ ਨਾਲ ਵੀ ਤੂੰ ਤੇ ਕਸਮ ਦੇਣੀ ਆ ਵੀ ਪਾਕ ਹੋ ਕੇ ਜ਼ਰੂਰ ਜਾਣਾ ਤੂੰ ਉਹ ਬਿਨਾ ਉਹਦਾ ਜਾਇਆ ਹੀ ਨਹੀਂ ਜਾਂਦਾ ਸਾਡੇ ਕੋਲ ਜਿਹਨੇ ਕੋਟ ਨਾ ਪਾਈਏ ਟਾਈ ਸ਼ਾਈ ਨਾ ਲਾਈਏ ਨਹਾਈਏ ਨਾ ਟਾਈਏ ਕੋਟ ਟਾਈ ਕਿੱਥੇ ਲਾਉਣਾ ਹੈ ਕਿੱਥੇ ਲਾਈ ਦੀ ਇੱਥੇ ਹੀ ਲਾਣੀ ਹੁੰਦੀ ਟਾਈ ਉਹ ਪਿੱਛੇ ਬਣਨੀ ਹੁੰਦੀ ਟਾਈ ਟਾਈ ਲਾ ਲੈਣਾ ਤੂੰ ਤੇਰਾ ਸਾਹ ਨਹੀਂ ਘੁੱਟ ਹੁੰਦਾ ਰਾਜਾ ਤੂੰ ਮੇਰਾ ਟਾਈਮ ਜ਼ਾਇਆ ਕਰਨ ਡਿਆ ਯਾਰ ਤੂੰ ਟਾਈ ਧਿਆਨ ਨਾਲ ਲਾਇਆ ਕਰ 2-4 ਸਾਹ ਹੈਗੇ ਆ ਇਹ ਨਾ ਹੋਵੇ ਟਾਈ ਦੇ ਵਿੱਚ ਆ ਜਾਣ ਤੂੰ ਸਾਹਾਂ ਨੂੰ ਛੱਡ ਤੂੰ ਦੱਸ ਕੇ ਪਾਣੀ ਹੈਗਾ ਅੰਦਰ ਪਾਣੀ ਹੈਗਾ ਹਾਂ ਤੇ ਮੈਨੂੰ ਇੰਨੀ ਗੱਲ ਹੈ ਵੀ ਮੇਰਾ ਘੰਟਾ ਜਾ ਫਿਰ ਨਾਲਾ ਮਿੰਟ ਮਾਰ ਤੇ ਗੱਲ ਸੁਣ ਪਾਣੀ ਦਾਇਆ ਨਾ ਇੰਨਾ ਕਰੀ ਤੈਨੂੰ ਮੈਂ ਦੱਸ ਦਵਾਂ ਹਾਂ ਤੂੰ ਪਤਾ ਨਹੀਂ ਟੂਟੀ ਛੱਡ ਕੇ ਅੰਦਰ ਸੁੱਤਾ ਰਹਿੰਦਾ ਆ ਰਾਜਾ ਪਹਿਲਾਂ ਅੰਦਰ ਇੱਕ ਬੰਦਾ ਵਾਰਿਆ ਡਬਲ ਸਵਾਰੀ ਕਰਦਾ ਤੂੰ ਡਬਲ ਸਵਾਰੀ ਕਿਉਂ ਕਰਦਾ ਯਾਰ ਪਹਿਲਾ ਬੰਦਾ ਕਿਉਂ ਗਿਆ ਆ ਦੇਖ ਬੰਦਾ ਹੈ ਮੈਂ ਤਾਂ ਜੇ ਹੁਣ ਆਇਆ ਆ ਪਹਿਲਾ ਬੰਦਾ ਕਿੱਥੇ ਗਿਆ ਹੈ ਹਾਂ ਦੇਖ ਦੱਸ ਓਏ ਆ ਖੁੱਲਾ ਆਇਆ ਓਏ ਧੜਕਣੇ ਆ ਜੇ ਆ ਖੁੱਲਾ ਆਇਆ ਤੈਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਗੱਲਾਂ ਕਰਨ ਡਿਆ ਆ ਪਾਣੀ ਔਰਲੀ ਟੂਟੀ ਛੱਡ ਲਈ ਗਰਮ ਵਾਲੀ ਅੱਛਾ ਉਹ ਰਾਜਾ ਕੀ ਗੱਲ ਆ ਉਹ ਬਿਜਲੀ ਦਾ ਬਿੱਲ ਨਹੀਂ ਸੀ ਦਿੰਦਾ ਤੂੰ ਕਿਉਂ ਕੀ ਗੱਲ ਆ ਅੰਦਰ ਹਨੇਰਾ ਹੀ ਬਹੁਤ ਹਨੇਰਾ ਤੂੰ ਤੇ ਸੁਨਿਆਰਾਂ ਦਾ ਕੰਮ ਕਰਨਾ ਆ ਅਬ ਨਾਲ ਤਾਂ ਟੂਟੀ ਆਹੋ ਸੋਚਿਆ ਹੈਗਾ ਥੱਲੇ ਸਿੱਟ ਆ ਸੋਚ ਨਾਲ ਪਿਆ ਹੈਗਾ ਗਿੱਲਾ ਤਾਂ ਨਹੀਂ ਗਿੱਲਾ ਉਹ ਗਿੱਲਾ ਤਾਂ ਨਹੀਂ ਨਹੀਂ ਪਾਣੀ ਪਾ ਲਾ ਤਾਂ ਕਿ ਪਾਣੀ ਪਾ ਕੇ ਤੈਨੂੰ ਛਾੜਦਾ ਪਵੇ ਹੱਦ ਹੋ ਗਈ ਆ ਵੀ
ਕਿੰਨੀ ਤੇਰੀ ਉਮਰ ਹੋ ਗਈ ਹੈ ਤੈਨੂੰ ਇਹ ਨਹੀਂ ਪਤਾ ਲੱਗਣ ਡਿਆ ਵੀ ਸੁੱਚ ਕਿੱਥੇ ਆ ਹਾਂ ਲਾਈਟ ਬਲੀ ਨਹੀਂ ਅਜੇ ਨਹੀਂ ਓਏ ਹੋਏ ਹੋਏ ਦੇਖ ਲਾਟ ਕਿੱਥੇ ਬਣੀ ਹੈ ਤੂੰ ਬਿੱਲ ਆਟਾ ਤਾਰਿਆ ਬਣ ਗਿਆ ਲਾਈਟ ਬਾਹਰੋਂ ਦੇਖਾ ਹੁਣ ਹਾਂ ਆ ਗਈ ਆ ਗਈ ਆ ਸਰਗੋਦੇ ਭੇਜੀ ਸੀ ਅੱਛਾ ਪਰੇ ਹੋ ਜਾ ਟ੍ਰੇਨ ਚ ਕੁੱਤਾ ਵੇਖਣ ਡਿਆ ਹੁੰਦਾ ਪਿੱਛੇ ਹੋ ਜਾ ਉਹ ਭਾਈਆ ਤੌਲੀਆ ਦੇ ਤੌਲੀਏ ਧੋਤੇ ਆ ਧੋਤੇ ਆ ਆ ਨਾ ਦੇ ਲਿਆ ਦੇ। ਤੂੰ ਹੈ ਓਏ ਨਾ ਤਾਂ ਲੈ ਤੌਰੀਆ ਪਹਿਲਾਂ ਹੀ ਮੰਗੀ ਜਾਂਦਾ ਇਹਦੇ ਨਾਲ ਸਾਫ਼ ਕਰਕੇ ਤੇ ਨਹੀਂ ਆ ਜਾਣਾ ਬਾਹਰ ਉਹ ਤੂੰ ਭੁੱਲ ਜਾਣਾ ਵਾ ਭਾਈ ਲੈ ਭੁੱਲ ਜਾਣਾ ਆ ਹਾਂ ਓਏ ਅੰਦਰ ਚਲੇ ਜਾ ਓਏ ਕਾਵਾਂ ਜਿਹਾ ਓ ਨਾਲਾ ਹੁਣ ਨਾਲਾ ਓਏ ਰਾਣਾ ਮਿੰਟ ਮਾਰ ਪਾਣੀ ਠੀਕ ਆਉਂਦਾ ਆ ਟੂਟੀ ਭਰਾਵਾ ਜੀ ਠੀਕ अस्सलाम ਕਰਾਈ। वालेकुम जी ਵਾਲੇਕੁਮ की ਸਲਾਮ हाल है राजा भाई ਓ ਟੂਟੀ ਸਹੀ ਚੱਲਦੀ ਆ ओ की हाल है मेरे सलाम का जवाब तो दे दे ਮੈਂ ਕਿਹਾ ਅਜੇ ਨਵੀਂ ਹੈ ਨਾ ਤੇ ਉਹਨੂੰ ਤੇਲ ਲਾ ਲਈ ਹਲਕਾ ਜਿਹਾ ਰਵਾ ਕਰ ਲਵਾਂ ओ राजा सलाम का जवाब दे दे पहलो ਖੁੱਲਾ ਡੁੱਲਾ ਪਾਣੀ ਆਏਗਾ ਆਰਾਮ ਨਾਲ ਸਕੂਨ ਨਾਲ ਨਹਾਏਗਾ ਓ ਤੋਤੀ ਓਏ ਹਾਂਜੀ ਪਾਣੀ ਆ ਰਿਹਾ ਆ ਆ ਰਿਹਾ ਥੋੜਾ ਤੁਪਕਾ ਆ ਰਿਹਾ ਤੁਬਕਾ ਅੱਖਾਂ 'ਚ ਪਾ ਲਾ ਮੇਰੇ ਹਾਂ ਚਾਰ ਕਤਰੇ ਕੰਨ 'ਚ ਪਾ ਲਾ और राजा की हाल है तेरा ਉਰਲੀ ਟੂਟੀ ਖੋਲ ਉਰਲੀ सवेरे सवेरे गर्म ਉਹ ਥੋੜਾ ਪਾਣੀ ਆ ਰਿਹਾ ਆ ਮੋਟਰ ਚਲਾਈ ਆ ਜਾਂਦਾ ਤੈਨੂੰ ਨਾ ओ ਦਵਾ सुना की हाल है ਹੋਰ ਸੁਣਾ ਕਿੱਦਾਂ बस दोवा तेरिया ਅੱਜ ਬੜਾ ਫਰੈਸ਼ ਆ ਚੱਲਾ ਕੰਮ ਤੇ ਕਿ ਆਇਆ ओए यार काम तेन पता काम आवे या ना आवे हाँ। अब्बा साडा सन सवेरे सवेरे वर्दी पवा दिंदा ओ कहंदा काका वर्दी वर्दी पा के सेट हो के बैठो अल्लाह वार अल्लाह काम भी भेज दोगे ਹਾਂ ਇਹ ਤਾਂ ਹੈ हां तीन चार बंदे सी वर्दी पा के बैठ जीदा ਫਰਦੀ ਫੁਰਦੀ ਬਾਗ ਹਾਂ। ਬਾਈ ਅੱਛਾ ਇਦਾਂ ਹੀ ਕਰਦਾ ਅੱਛਾ ਰਾਤੀ ਮੈਂ ਸੁਣਿਆ ਉਹ ਤੇਰੀ ਉਹ ਬੜੀ ਬਿਸ਼ਤੀ ਕਰਨ ਡਿਆ ਸੀ ਕੌਣ ਉਹ ਕੀ ਉਹਦਾ ਜਮਾਲੇ ਕੇ ਆ ਯਾਰ ਛੱਡ ਦੇ ਉਹਦੀ ਗੱਲ ਛੱਡ ਦੇ ਕੀ ਹੋਇਆ ਹਾਂ ਹਰ ਵਾਰੀ ਆ ਹੁਣ ਮੈਨੂੰ ਕਿੰਨੇ ਦੇਰ ਹੋ ਗਈ ਆ ਦੇਗਾ ਪਕਾਉਂਦੇ ਆ ਹਾਂ ਚੱਲ ਤੂੰ ਦੱਸ ਕਿੰਨੀ ਦੇਰ ਹੋ ਗਈ ਆ ਮੈਨੂੰ ਤਾਂ ਆਪ ਨਹੀਂ ਪਤਾ ਕਿੰਨੀ ਦੇਰ ਹੋ ਗਈ ਹੈ ਉਹ ਮੈਨੂੰ ਕੀ ਪਤਾ ਕਿੰਨੀ ਦੇਰ ਹੋ ਗਈ ਤੈਨੂੰ ਯਾਰ ਨਹੀਂ ਦੇਗਾ ਪਕਾਉਂਦੇ ਆ ਦੇਗਾ ਮਗਾਉਂਦਾ ਤੈਨੂੰ ਹੋ ਗਏ ਤਕਰੀਬਨ 3-4 ਸਾਲ ਹੀ ਹੋਏ 3-4 ਸਾਲ ਹੋ ਆ ਗਏ ਤੇਰੇ ਅੱਬਾ ਮਰਨ ਤੋਂ ਬਾਅਦ ਤੂੰ ਸ਼ੁਰੂ ਹਾਂ ਮੈਂ ਕੰਮ ਸੰਭਿਆ ਹਾਂ। ਤੂੰ ਮੈਨੂੰ ਦੱਸ ਕੋਈ ਦੇਗ ਐਸੀ ਹੈ ਜਿਹੜੀ ਮੇਰੇ ਤੋਂ ਖਰਾਬ ਹੋਈ ਹੋਵੇ ਕਈ ਦਫਾ ਕਿੱਦਾਂ ਉਹ ਕਈ ਦਫਾ ਤੂੰ ਖਰਾਬ ਕੀਤੀ ਆ ਤੇਰਾ ਅੱਬਾ ਸਹੀ ਕੰਮ ਕਰਦਾ ਸੀ ਤੈਨੂੰ ਤਾਂ ਯਾਰ। ਆਉਂਦਾ ਹੀ ਨਹੀਂਗਾ ਯਾਰ ਗੱਲ ਮੈਂ ਹੁਣ ਦੀ ਕਰਦਾ ਆ ਅੱਛਾ ਹੁਣ ਦੀ ਕਰਦਾ ਨਹੀਂ ਆ ਹੁਣ ਤਾਂ ਵੈਸੇ ਮੇਰੇ ਸਾਹਮਣੇ ਤਾਂ ਨਹੀਂ ਕੋਈ ਨਹੀਂ ਹੋਈ ਨਹੀਂ ਹੋਈ ਜਦੋਂ ਦੇਗਾਂ ਦੇ ਪੈਸੇ ਦੇਣੇ ਆ ਹਾਂ। ਉਦੋਂ ਜੀ ਦੇ ਲੂਣ ਘੱਟ ਬਹੁਤਾ ਪਾਤਾ ਮਿਰਚਾਂ ਪਾਤੀਆਂ ਆ ਕੀ ਕੀਤਾ ਜੀ ਹਾਂਡੀ ਥੱਲੇ ਲੱਗਤੀ ਸੀ ਆ ਫਲਾਨਾ ਹੋ ਗਿਆ ਯਾਰ ਜਦੋਂ ਇਹਨਾਂ ਨੂੰ ਪੈਸੇ ਦੇਣੇ ਆ ਉਦੋਂ ਇਹਨਾਂ ਨੂੰ ਯਾਦ ਆਉਂਦਾ ਵੈਸੇ ਮੈਂ ਤੂੰ ਗੁੱਸਾ ਨਾ ਕਰੀ ਅਸੀਂ ਵੀ ਰਾਤੀ ਉੱਥੇ ਹੀ ਸੀਗੇ ਅਸੀਂ ਤੈਨੂੰ ਪਤਾ ਆਵਾਜ਼ਾਂ ਵਜਾਉਣ ਗਏ ਸੀ ਜਿਹੜਾ ਸ਼ੋਰਾ ਤੂੰ ਬਣਾਇਆ ਸ਼ੋਰ ਜੈਨ ਕਰਕੇ ਦੂਸਰੀ ਸਾਈਡ ਨਜ਼ਰ ਆਉਂਦੀ ਸੀ ਇੰਨਾ ਪਤਲਾ ਸ਼ੋਰਾ ਹੁੰਦਾ ਯਾਰ ਇਹਨਾਂ ਨੇ ਕਿਹਾ ਸੀ ਇਹਨਾਂ ਨੇ ਤੈਨੂੰ ਕੀ ਇਹਨਾਂ ਨੇ ਕਿਹਾ ਕਿਹਾ ਇੱਕ ਦੇਗ ਦੀਆਂ 4 ਕਰ ਲਈ ਬੱਲੇ 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 ਇਹਨਾਂ ਨੇ ਕਿਹਾ ਸੀ ਲੜਕੇ ਮਹਿਮਾਨ ਵੱਧ ਗਏ ਜਦੋਂ ਮੈਂ ਪਾਣੀ ਕਿਹਾ ਪਾ ਹਾਂ ਇਹਨਾਂ ਨੇ ਪੈਪ ਫੜਿਆ ਸੀ ਅੱਛਾ ਠੀਕ ਹੈ ਪੈਪ ਉੱਤੇ ਲਾਇਆ ਸੀ ਓਏ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਪਾਣੀ ਓਨਾ ਕੁ ਪਾਈਓ ਹਾਂ। ਜਿੰਨਾ ਕਹਿੰਦਾ ਜਿੰਨੇ ਕਿ ਮਹਿਮਾਨ ਆ ਹਾਂ ਹੈ ਤੇ ਪੈਪ ਪਾ ਕੇ ਤੇ ਆਪ ਸਿਗਲ ਲਾ ਕੇ ਪਰੇ ਹੋ ਕੇ ਬਹਿ ਗਿਆ ਓਏ ਹੋਏ ਹੋਏ ਤੇ ਮੈਂ ਜਦੋਂ ਆਇਆ ਤੇ ਦੇਗ ਅੱਧੀ ਪੌਣੀ ਹੋਈ ਪਈ ਉਹ ਮੈਂ ਕਿਹਾ ਦੇਗ ਤਾਂ ਪੌਣੀ ਹੋਈ ਆ ਕਹਿੰਦਾ ਫਿਰ? ਮਹਿਮਾਨ ਵੇਖ ਲਾ ਜਦੋਂ ਮੈਂ ਮਹਿਮਾਨ ਵੇਖੇ ਤੇ ਉਹ ਤਿੰਨਾਂ ਦੇਗਾਂ ਦੇ ਫੇਰ ਮੈਂ ਕੀ ਕਰਦਾ ਆਏ ਤੇ ਗੱਲ ਤੇ ਤੇਰੀ ਤੇ ਇਹ ਵੀ ਸਹੀ ਤਾਂ ਵੇਖ ਮੈਂ ਕੀ ਕਰਦਾ ਚਲੋ ਉਹ ਤਾਂ ਹੋ ਗਏ ਸ਼ੋਰੇ ਵਾਲਾ ਕੰਮ ਤੇ ਜਿਹੜੇ ਤੂੰ ਚੌਲ ਬਣਾਏ ਚੌਲ ਹੁਣ ਬਸੁਣ ਲੱਗੀ ਹੋਏ ਚੌਲਾਂ ਦੀਆਂ ਜੱਫੀਆਂ ਪਵਾਈਆਂ ਗੱਲ ਕਰਨ ਵਾਲੀ ਇਹ ਆਪਸ ਚ ਪਾਉਂਦੇ ਨਹੀਂ ਸੀ ਸੁਲਾ ਨਹੀਂ ਸੀ ਕਰਦੇ ਹੈਗੇ ਮੈਂ ਚੌਲਾਂ ਤੋਂ ਮਿਸਾਲ ਦਿੱਤੀ ਹੈ ਕਿ ਆ ਚੌਲ ਆ ਵੇਖ ਲਓ ਇੱਕ ਦੂਸਰੇ ਨੇ ਜੱਫੀਆਂ ਆ ਪਾਈਆਂ ਛੱਡ ਦੇ ਰਾਜਾ ਤੇਰੇ ਕੋਲ ਗੱਲਾਂ ਬਹੁਤ ਨੇ ਕੰਮ ਤੇਰੇ ਕੋਲ ਘੱਟ ਆ ਨਹੀਂ ਆਹ ਤੇ ਨਾ ਜਦੋਂ ਪੈਸੇ ਦੇਣੇ ਹੁੰਦੇ ਉਦੋਂ ਅਗਲੇ ਦੇ ਨੁਕਸ ਕੱਢ ਲੈਣਾ ਪੈਸੇ ਤੈਨੂੰ ਪਹਿਲਾਂ ਦੋਨ ਕੰਮ ਤੋਂ ਅਗਲੇ ਦਾ ਖਰਾਬ ਕਰ ਦਿੰਦਾ ਖਰਾਬ ਮੈਂ ਵਿੱਚ ਅਸੀਂ ਐਸੇ ਵੀ ਤਾਂ ਜਾਂਦੇ ਹੀ ਆ ਅਸੀਂ ਅੱਲਾ ਰਾਮ ਦਾ ਸਾਰਾ ਕੰਮ ਠੀਕ ਕਰਕੇ ਆਉਣਾ ਯਾਰ ਮੈਂ ਕਿਹੜਾ ਚੌਲਾਂ 'ਚ ਅਨਾਰ ਚਲਾਤਾ ਸੀ ਮੈਨੂੰ ਦੱਸ ਤਾਂ ਮੈਨੂੰ ਕੀ ਜਾਂ ਮੈਂ ਚੌਲਾਂ ਦੇ ਵਿੱਚ ਬੰਬ ਰੱਖਤਾ ਸੀ ਮੇਰੀ ਗੱਲ ਚੌਲ ਸੁਣ ਲੈ। ਜਿਹੜੇ ਆ ਲੋਕਾਂ ਦੀਆਂ ਨਾਸਾਂ 'ਚ ਵੜ ਗਏ ਕੰਨਾਂ 'ਚ ਵੜ ਗਏ ਆ ਪੂਰੇ ਮਹੱਲੇ 'ਚ ਰੌਲਾ ਪਿਆ ਤੇ ਤੇਰੀ ਨਾ ਕੁੱਤਿਆ ਹੋਈ ਪਈ ਹੈ, ਤੈਨੂੰ ਮੈਂ ਦੱਸ ਦਵਾਂ ਇਹ ਆਪਣਾ ਅਪਾਹ ਕਰ ਮੈਂ ਲੈ ਨਹੀਂ ਵੀ ਪਕਾਉਣਾ ਤਦ ਵੀ ਹੋਈ ਰਹਿੰਦੀ ਹੈ ਇਹਦੀ ਕੁੱਤਿਆਂ ਨੂੰ ਛੱਡ ਹਾਂ ਹਾਂ अस्सलाम ਗੱਲ ਇਹ ਆ वालेकुम ਪੈਸੇ ਦੇਣ राजा जी हाँ भी बाजे वाले आ ਓਏ ਆ ਵੀ ਖੋਏ ਵਾਲੇ ਮਲਾਈ ਵਾਲਿਆ ਆ ਕਿੰਨੀ ਦੇਰ ਹੋ ਗਈ ਆ ਚਾਹ ਲਾਉਂਦਾ ਆ ਹਾਂ। ਪੁੱਛ ਲਾ ਇਹਦੇ ਤੇਰਾ ਛੋਟਾ ਭਰਾ ਸੀ ਜਿਹੜੀ ਸ਼ਾਦੀ ਤੇ ਪਕਾ ਕੇ ਆਇਆ आहो ਤੂੰ ਮੈਨੂੰ ਕਿੱਦਾਂ ਦਾ ਕਿਹਾ ਸਾਲਣ ਕਿੱਦਾਂ ਦੇ ਸੋਹਣੇ ਬਣੇ ਆ किने किया तो सालन ही बहुत माड़ा पकाया ਲੈ वो तो ਲੈ, मतलब ਆ ਸੁਣ ਲਾ ਕੋਈ ਸੁਣ ਲਾ ਉਦੋਂ ਮੇਰੀ ਤਬੀਅਤ ਨਹੀਂ ਸੀ ਠੀਕ ਹੈਗੀ ਤਾਰੇ ਤਰ੍ਹਾਂ ਬਣ ਗਿਆ ਸੀ। तबीयत भी नहीं सी ठीक तो सालन भी नहीं सी ठीक तेन कहा कस्टर्ड बना ਉਹਦੇ ਤੂੰ ਲਾਟੂ ਬਣਾਤੇ ਕਸਟਰਡ ਦੇ ਨਹੀਂ ਉਹ ਤੇਰੇ ਭਰਾ ਨੇ ਕਿਹਾ ਸੀ ਕਿ ਲਾਟੂ ਜੇ ਬਣਾ ਦੇ ਉਹਨੇ ਕੋ ਫਾਰਮੂਲਾ ਪਾਤਾ ਸੀ ਵਿੱਚ ਲਾਟੂ ਬਣਾ ਦੇ ਕਸਟਰਡ ਵੇ ਤੂੰ ਕਸਟਰਡ ਤਾਂ ਬਣਾਉਣਾ ਸੀ ਤੂੰ ਕੜੀ ਬਣਾ ਕੇ ਵਿੱਚ ਕੇਲੇ ਨਹੀਂ ਉਦੋਂ ਹੀ ਚਲੋ ਖਰਾਬ ਹੋਈਆਂ ਉਸ ਤੋਂ ਪਹਿਲਾਂ ਮੈਂ ਸਹੀ ਨਹੀਂ ਪਕਾਉਣਾ ਸੁਣਾਉਂਦਾ ਸੀ ਕਿਹੜੀਆਂ ਸਹੀ ਪਕਾਈਆਂ ਸੀ ਦਵਾਵਾਂ ਦੇ ਮੈਨੂੰ ਜਿਨ੍ਹਾਂ ਨੇ ਉਹਨਾਂ ਦਾ ਮੂੰਹ ਬੰਦ ਕੀਤਾ ਸੀ
ਇਹਨਾਂ ਦਾ ਵੀ ਕਰਦੇ ਯਾਰ, ਰਾਤ ਦੇ ਮੇਰੇ ਮਗਰ ਪਏ ਆ। ਮੇਰੇ ਕੋਲ ਇੰਨੇ ਮੂੰਹ ਨਹੀਂ ਬੰਦ ਹੁੰਦੇ, ਹੁਣ ਸਾਰੀਆਂ ਗੱਲਾਂ ਤੇਰੀਆਂ ਮੈਂ ਸੁਣਾ। ਫਿਰ ਤੂੰ ਆਪਣਾ ਮੂੰਹ ਬੰਦ ਕਰਕੇ ਬਹਿ। ਉਦੋਂ ਜਦੋਂ ਤੂੰ ਕਿਹਾ ਕਸਟਰਡ ਪਕਾਉਣਾ, ਹਾਂ। ਕਿੱਡਾ ਮਜ਼ੇਦਾਰ ਕਸਟਰਡ ਬੜਾ ਮਜ਼ੇਦਾਰ ਕਸਟਰਡ, ਘੜੋ ਕੜੀ ਲਿਆ ਕੇ ਨਾ ਉਹ ਚ ਕੇਲੇ ਕੱਢ ਦਿੱਤੇ, ਕਹਿੰਦਾ ਕਸਟਰਡ ਬਣ ਗਿਆ। ਦੱਸੋ ਲੈ, ਕਰਾਤੀ ਬਿਸ਼ਤੀ। ਉਦਾਂ ਦਾ ਹੀ ਹੁੰਦਾ ਯਾਰ ਕਸਟਰਡ। ਕਸਟਰਡ ਦਾ ਕਲਰ ਉਦਾਂ ਦਾ ਹੁੰਦਾ, ਕੜੀ ਚ ਕੇਲੇ ਨਹੀਂ ਕੱਟੀ ਦੇ। ਕਿੱਥੇ ਤੂੰ ਸਿੱਖਦਾ ਰਿਹਾ ਸਾਰੀ ਜ਼ਿੰਦਗੀ? ਤੂੰ ਉਦੋਂ ਮੈਨੂੰ ਦੱਸਦਾ ਉਹ ਤੇਰਾ ਐਡਾ ਅੱਛਾ ਕੰਮ ਕਰਦਾ ਸੀ ਵਿਚਾਰਾ, ਅੱਲਾ ਉਹਨੂੰ ਨਸੀਬ ਕਰੇ। ਤੂੰ ਪਤਾ ਨਹੀਂ ਚੱਲ ਉਹਨੂੰ ਛੱਡ ਦੇ, ਜਿਹੜਾ ਉਹ ਪਕਾਇਆ ਛੱਡ ਦੇ। ਹਾਂ। ਜਿਹੜਾ ਮੈਂ ਉਸ ਤੋਂ ਪਹਿਲਾਂ ਜੁਮੇ ਵਾਲੇ ਦਿਨ ਜਦੋਂ ਬਾਬਾ ਜੀ ਆਏ ਸੀ, ਹਾਂ। ਉਦੋਂ ਕਸਟਰਡ ਕੈਸਾ ਸੀ? ਕਸਟਰਡ ਉਹ ਖੀਰ ਸੀਗੀ, ਉਹਨੂੰ ਕਸਟਰਡ ਕਹੀ ਆਹ ਜਾਂਦਾ। ਖੀਰ ਸੀ। ਉਹਨੂੰ ਕਸਟਰਡ ਕਹੀ ਜਾਂਦਾ, ਦੇਖ ਕੇ ਨਹੀਂ ਉਹ- ਮੱਥੇ ਬੱਚੀ ਯਾਰ। ਨਹੀਂ ਉਹ ਖੀਰ ਸੀ, ਖੀਰ ਸਹੀ ਪੱਕੀ ਸੀ। ਗੱਲਾਂ ਵਾਲੀ ਮਸ਼ੀਨ ਆ, ਕੰਮ ਭੋਰਾ ਨਹੀਂ ਆਉਂਦਾ। ਯਾਰ ਇਹ ਲੋਕ ਦਵਾਵਾਂ ਦੇ ਆਪਣੇ ਅੱਬੇ ਨੂੰ, ਜਿਹੜਾ ਕੋਈ ਨਾਮ ਕਮਾ ਕੇ ਲਾ ਕੇ ਉਹਦੇ ਸਿਰ ਤੇ ਤੁਸੀਂ ਖਾਈ ਜਾਂਦੇ, ਇਹਦਾ ਤੁਹਾਨੂੰ ਕੋਈ ਮੂੰਹ ਨਾ ਲਾਵੇ। ਜਿੱਦਣ ਬਾਰਿਸ਼ ਦਾ ਮੁਕਾਮ ਹੋਇਆ ਸੀ, ਹਾਂ, ਤੂੰ ਮੈਨੂੰ ਕਿਹਾ ਦਲੀਆ ਇਦਾਂ ਨਾ ਪੱਕੇ ਵੀ ਲੋਕੀ ਕਹਿਣ ਵਾਕਿਆ ਦਲੀਆ ਪੱਕੇ। ਮੈਂ ਪਤਾ ਇਹਨੂੰ ਕਿਹਾ, ਮੈਂ ਕਿਹਾ ਚੱਲ ਦਲੀਆ ਪਕਾ ਕੇ ਵੰਡਦੇ ਆ, ਕੋਈ ਮੌਸਮ ਅੱਛਾ ਹੋ, ਮਾਲਕ ਅਗੇ ਦੁਆ ਯਾਰ। ਕਰਦੇ ਆ। ਇਹਨੇ ਦਲੀਆ ਪਕਾਇਆ, ਮਾਲਕ ਨੇ ਤਾਂ ਰਹਿਮਤ ਕਰਤੀ। ਓਹ। ਤੇ ਦਲੀਆ ਜਿਹੜਾ ਐ ਚਮਚੀ ਲਾਉਂਦਾ ਸੀ ਉਹੀ ਦੁੜਕਲਾ ਦਿੰਦਾ ਸੀ। ਇਹਨੇ ਪਤਾ ਨਹੀਂ ਪਟਾਸ ਪਾਤੀ ਸੀ ਦਲੀਏ 'ਚ। ਤੂੰ ਆਪ ਹੀ ਕਿਹਾ ਸੀ ਵੀ ਦਲੀਆ ਇਦਾਂ ਦਾ ਪਕਾ ਵੀ ਦੌੜਾ ਲੱਗਦਾ। ਤਾਂ ਮੈਂ ਦੱਸ ਵੀ ਗੁੜ ਵਾਲੇ ਦਲੀਏ 'ਚ ਕੌਣ ਮਿਰਚਾਂ ਪਾਉਂਦਾ? ਤੂੰ ਕਿਹਾ ਸੀ ਨਮਕੀਨ ਜਿਹਾ ਰੱਖੀ ਯਾਰ, ਬਹੁਤਾ ਮਿੱਠਾ ਨਾ ਪਾਵੀਂ, ਮੈਨੂੰ ਸ਼ੂਗਰ ਹੈਗੀ ਆ। ਤੇ ਮੈਂ ਹਲਕਾ ਜਿਹਾ ਕਾਲੀਆਂ ਮਿਰਚਾਂ ਨੂੰ ਵੀ ਹਲਕਾ ਜਿਹਾ ਮੈਂ ਵਿੱਚ। ਤੈਨੂੰ ਇਹ ਕਿਹਾ ਸੀ ਰਾਜਾ ਕਿ ਮਿੱਠਾ ਹਲਕਾ ਰੱਖੀ, ਤੂੰ ਲੂਣ ਤੇਜ਼ ਕਰਤਾ, ਮਿਰਚਾਂ ਤੇਜ਼ ਕਰਤੀਆਂ। ਤੂੰ ਤਾਂ ਦਾਲ ਪਕਾਤੀ ਪੂਰੀ ਦਲੀਏ ਦੀ। ਯਾਰ ਪਤਾ ਨਹੀਂ ਲੱਗਦਾ ਇਹਨੂੰ। ਮੈਂ ਛੱਡ ਦੇਵਾਂ ਫਿਰ ਹੁਣ ਪਕਾਈ ਵਾਲਾ ਉਹ ਕੰਮ। ਤੂੰ ਆ ਵੀ ਕੰਮ ਛੱਡ ਦੇ, ਆ ਵੀ ਤੇਰੇ ਵੱਸ ਦਾ ਰੋਗ ਨਹੀਂ ਨਹੀਂ ਹੈਗਾ। ਆ ਤੇ ਅੱਲਾ ਦੀ ਮਿਹਰਬਾਨੀ ਨਾਲ ਮੈਂ ਇਦਾਂ ਨਾ ਕਿਸੇ ਦੀ ਕਰਦਾ। ਕਲਮ ਛੋਟੀ ਕਰ ਦੇਣਾ, ਕਿਸੇ ਦੀ ਵੱਡੀ ਕਰ ਦੇਣਾ ਤੂੰ। ਬਾਜੇ ਵਾਲਾ ਤੈਨੂੰ ਮੈਂ ਕਿਹਾ ਇਹ ਤੋਂ ਬਚ। ਹੁਣ ਇਹਨੇ ਆ ਵੀ ਕੰਮ ਉਦੋਂ ਛੱਡਣਾ ਜਿਹਨ ਕਿਸੇ ਦਾ ਕੰਨ ਲਾਤਾ। ਤੇਰਾ ਭਲਾ ਇਹ ਕੰਨ ਲਾ ਤਾਂ ਕੰਨ ਕਿਹੜਾ ਭਾਜੀ ਕਿਤੇ ਉੱਚੀ ਜਗ੍ਹਾ ਤੇ ਰੱਖਣਾ ਵੀ ਮੈਂ ਚੁੱਕ ਚੁੱਕ ਕੇ ਲਾ ਲੈਣਾ ਹੈ। ਉਹ ਭਾਈ ਉਸ ਤੇਰੇ ਨਾਲ ਕਹਿੰਦਾ, ਉਸ ਤੇਰੇ ਨਾਲ ਲਾਉਣਾ ਤੂੰ ਉਸ ਕੰਨ। ਤਰ੍ਹਾਂ ਨਾ ਕਿੱਡੇ ਸੋਹਣੇ ਮੈਂ ਵਾਲ ਕੱਟੇ ਆ। ਇਹ ਭਲਾ ਕਿਉਂ ਸੋਹਣੇ ਕੱਟੇ ਵਾਲ? ਕਿਉਂ? ਇਹਦੇ ਕੋਲੋਂ ਮੈਂ ਕਟਵਾਏ ਨੀ। ਸ਼ਾਬਾਸ਼ ਰਾਜਾ, ਸ਼ਾਬਾਸ਼ ਹਾਂ। ਸ਼ਾਬਾਸ਼ ਸ਼ਾਬਾਸ਼। ਮੈਂ ਤਾਂ ਬਾਬਰ ਕੋਲੋਂ ਕਟਾਏ ਜਾ ਕੇ। ਬਾਬਰ ਤੋਂ ਪਹਿਲਾਂ ਕਿਹਨੇ ਕਿਹਕੋ ਕਟਾਏ ਸੀ? ਉਹ ਪਤਾ ਨਹੀਂ ਕਿੱਥੇ ਦੀਆਂ ਗੱਲਾਂ ਕਰੀ। ਬਾਬਰ ਤੋਂ ਪਹਿਲਾਂ ਕਿਹਕੋ ਕਟਾਏ ਸੀ? ਚੱਲ ਦੱਸ। ਪਹਿਲਾਂ ਤੇਰੇ ਤੋਂ ਹੀ ਕਟਾਏ ਸੀ। ਤੇ ਮੇਰੇ ਵਾਲ ਉਹਨੇ ਸੈੱਟ ਕਰਕੇ ਤੈਨੂੰ ਕਹਿਤਾ ਸੈੱਟ। ਉਹ ਇਹਨਾਂ ਨੇ ਡੂਬ ਪਾਤਾ ਤੂੰ, ਇੱਥੇ ਇੱਥੇ ਟੋਏ ਪੈਂਦਾ ਸੀ, ਇੱਥੇ ਟੋਏ ਪੈਂਦਾ ਸੀ। ਮੈਂ ਸੱਬਲ ਦੇ ਨਾਲ ਵਾਲ ਤੇਰੇ ਕੱਟਦਾ ਸੀ। ਬਸ ਰਾਜਾ ਤੂੰ ਕੋਈ ਹੋਰ ਕੰਮ ਸਿੱਖ ਲੈ, ਤੇਰੀ ਮਿਹਰਬਾਨੀ ਆ। ਇਹਨੂੰ ਨਾ ਵੈਸੇ ਮਹੱਲੇ 'ਚ ਦੁਕਾਨ ਬੰਦ ਕਰਾਓ, ਇਹਨੂੰ ਕੋਈ ਨਾਸ਼ਤਾ ਨੁਸ਼ਤਾ ਲਵਾ ਦਿਓ। ਤੂੰ ਵੀ ਕਿਤੇ ਜਾ ਕੇ ਵਰਦੀ ਫੁਰਦੀ ਲਾਓ। ਤੁਹਾਡੇ ਮੂੰਹ ਇਸ ਵਰਦੀ ਤੇ ਹੀ ਪਰਚਾ ਹੋ ਜਾਂਦਾ, ਪੰਚਾਇਤਾਂ ਭੁਗਤਣ ਉਹ ਦੱਸ ਕਰਦੇ ਗੱਲਾਂ ਕਰਨ ਦੇ। ਆ ਜਾ ਕੁੜੀ ਕੇ ਹੁਣ ਸੱਚੀਆਂ ਨਾ ਸੁਣੀ। ਕੁੜੀ ਕਿਸੇ ਦੀ, ਮੁੰਡਾ ਕਿਸੇ ਦਾ, ਕਰੇਲੇ ਗੋਸ਼ਤ ਅਸੀਂ ਖਾਣਾ। ਹਾਂ ਕਰੇਲੇ ਕੋਈ ਕੁੜੀ ਕਿਸੇ ਦੀ, ਮੁੰਡਾ ਕਿਸੇ ਦਾ, ਧੁੱਪੇ ਮਾਰਨ ਵਾਲੇ ਹੋਏ ਹੁੰਦੇ। ਕਿਉਂ? ਤੁਹਾਡੇ ਮੂੰਹ ਤੁਹਾਡੇ ਕੰਮ ਤੇ ਕੰਮ ਤੇ ਕਾਹਦਾ ਕੰਮ? ਲੱਖ ਲਾਣਤ ਆ। ਸਾਡੇ ਕੰਮ ਦੀ ਅਲਟਰੇਸ਼ਨ ਹੀ ਕੋਈ ਨਹੀਂ ਕੀ। ਸਾਡੇ ਕੰਮ ਦੀ ਅਲਟਰੇਸ਼ਨ ਹੀ ਕੋਈ ਇੰਨੀ ਕੋ ਹੈਗੀ ਆ ਪੀਪਣੀ ਜੀ, ਜਦੋਂ ਮਰਜ਼ੀ ਗੈਪ ਕਰ ਦੋ ਕੰਮ ਤੋਂ ਬਹਿ ਜਾਂਦੇ। ਰਾਜਾ ਗੱਲ ਤਾਂ ਸਹੀ ਕਰ। ਗੱਲਾਂ ਕਰਨ ਡਏ। ਰਾਤੀ ਉਹ ਕੁੱਤੇ ਵਾਲੀ ਇਹਦੀ ਕੀਤੀ ਉਹਨਾਂ ਨੇ। ਤੇ ਤੂੰ ਸਾਨੂੰ ਨਾਲ ਲੈ ਜਾ ਕਰ। ਤੈਨੂੰ ਜੇ ਪਤਾ ਵੀ ਇਕੱਲੇ ਨੂੰ ਤੈਨੂੰ ਵੇਖ ਕੇ ਇਦਾਂ ਦੀ ਕੁੱਤੇ ਵਾਲੀ ਕਰਦੇ ਆ। ਉਹ ਤੇਰੀ ਕਹਿਣ ਡਿਆ ਉਹ। ਮੇਰੀ ਆਹੋ, ਜਿੱਥੇ ਮਾੜੀਆਂ ਦੇਗਾਂ ਪਕਾਈਆਂ। ਤੇ ਤੂੰ ਯਾਰ ਰੋਕ ਨਹੀਂ ਸਕਿਆ ਉਹਨੂੰ। ਮੈਂ ਕਹਿੰਦਾ ਲੋਕਾਂ ਯਾਰ ਤੂੰ ਸਾਨੂੰ ਇੰਨੀ ਬਿਸਤੀ ਕਰਦਾ, ਪੱਕੇ ਥੱਲੇ ਬੈਠ ਦੋ, ਕੋਈ ਗੱਲ ਨਾ ਹੁਣ ਕਰਦਾ। ਨਾ ਹੁਣ ਗੱਲ ਸੁਣ, ਹੁਣ ਬੈਠਾ ਆ ਗੱਲ ਨਾ ਵੀ ਨਿਕਲ ਜਾਣੀ ਆ ਤੇ ਹੁਣ ਬੰਦ ਹੀ ਹੋ ਜਾ। ਕੀ ਹੋਇਆ? ਹਾਂ ਬੰਦ ਹੀ ਹੋ ਜਾ। ਕੌਣ ਬੈਠਾ? ਹਾਂ ਕੀ? ਆਪ ਹਾਰ ਤੋੜਿਆ ਇਹਨੇ। ਅੱਲਾ ਅਗਲੇ ਡਾਂਗਾ ਮਾਰ ਮਾਰ ਕੇ ਪਿੰਡੋਂ ਬਾਹਰ ਇਹਨੂੰ ਛੱਡ ਕੇ ਗਏ। ਤੋਬਾ ਤੋਬਾ, ਉਹ ਤੈਨੂੰ ਸ਼ਰਮ ਨਹੀਂ ਆਈ? ਬਾਜੇ ਵਾਲਾ ਹਾਰ ਤੋੜਦੇ ਆ। ਅੱਲਾ ਮਾਫੀ, ਤੋਬਾ ਤੋਬਾ। ਕਹਿੰਦਾ ਹਾਰ ਤੋੜੇ, ਅਸੀਂ ਤੋੜ ਸਕਦੇ? ਉਹ ਅਸੀਂ ਵਰਦੀ ਵਾਲੇ ਬੰਦੇ ਤਾਂ ਸਾਹਮਣੇ ਨਜ਼ਰ ਆਉਂਦੇ ਆ। ਉਹ ਕਿਹੜੇ ਵਰਦੀ ਵਾਲੇ ਬੰਦੇ ਆ? ਕੌਣ? ਤੁਸੀਂ ਅਸਲ ਵਰਦੀ ਵਾਲੇ ਨੂੰ ਦੇਖ ਕੇ ਦੌੜ ਜਾਂਦੇ, ਤੁਸੀਂ ਵਰਦੀ ਵਾਲੇ ਕਾਹਦੇ ਹੋਏ? ਤੇ ਹੁਣ ਸੱਚੀਆਂ ਗੱਲਾਂ ਸੁਣ ਰਿਹਾ ਮੇਰੇ ਕੋ। ਉਹ ਭਾਈ ਮੈਂ ਹੁਣ ਮੇਰੇ ਹਾਰ ਕੋ ਸੱਚੀਆਂ ਸੁਣ ਰਿਹਾ। ਆ ਵਰਦੀ ਸਮੇਤ ਇਹਨਾਂ ਨੂੰ ਮਹੱਲੇ ਵਾਲੇ ਕੁੱਟਣ ਡਏ ਹੁੰਦੇ ਆ। ਹੁਣ ਮੇਰੇ ਕੋ ਸੱਚੀਆਂ ਸੁਣਨ ਡਿਆ, ਵਰਦੀ ਸਮੇਤ ਇਹਨਾਂ ਨੂੰ ਵੱਟੇ ਪੈਣ ਡਏ ਹੁੰਦੇ ਆ। ਫਿਰ ਹੁਣ ਸੱਚੀਆਂ ਗੱਲਾਂ ਸੁਣੇ। ਇਨਸਾਨ ਲੈਣਾ ਕੀਤੇ ਹੁੰਦੇ ਆ, ਵਰਦੀ ਵਾਲੇ ਲੈਣਾ ਕੀਤੇ ਹੁੰਦੇ ਆ। ਹੁਣ ਸੱਚੀ ਮੇਰੇ ਕੋ ਗੱਲ ਸੁਣੇ। ਸਾਰੇ ਇਨਸਾਨ ਗੱਡੀ ਦੇ ਵਿੱਚ ਹੁੰਦੇ ਆ, ਇਹਨਾਂ ਨੂੰ ਉੱਤੇ ਛੱਤ ਤੇ ਬੰਨਿਆ ਹੁੰਦਾ ਹੈ। ਹੁਣ ਮੇਰੇ ਕੋ ਸੱਚੀ ਗੱਲ ਸੁਣੇ। ਇਹਦੇ ਪਿਓ ਦੀ ਫੋਟੋ ਲੱਗੀ ਹੁੰਦੀ ਆ, ਉਹਨੂੰ ਸਲਾਮ ਕਰਨ ਡਏ ਆ। ਉਹ ਰਾਜਾ ਕਹਿਣਾ ਵੱਜ ਕੇ ਹੌਲੀ, ਸ਼ਹੀਦ ਹੋਏ ਆ। ਹੌਲੀ। ਉਹ ਕਿਹੜਾ ਕਿਸੇ ਜੰਗ 'ਚ ਸ਼ਹੀਦ ਹੋਏ ਆ। ਉਹ ਭਾਈ ਮਾਫੀ ਦੇ ਹੁਣ ਦੇ ਮੇਰੇ ਭਾਈ। ਕੋ ਸੱਚੀਆਂ ਗੱਲਾਂ ਸੁਣੇ। ਇੱਕ ਮਿੰਟ ਸਾਹ। ਤੁਰਦੇ ਫਿਰਦੇ 17 ਦੇ ਬਿਸਕੁਟ ਖਾਂਦੇ, 20 ਦੀ ਰੋਟੀ ਇਹ ਨਹੀਂ ਖਾਂਦੇ ਹੈ। ਫਿਰ ਮੇਰੇ ਕੋ ਹੁਣ ਸੱਚੀ ਗੱਲ ਸੁਣੇ। ਗੱਲਾਂ ਕਰਨ ਡਿਆ ਆ। ਮੈਂ ਪਤਾ ਨਹੀਂ ਕਿੱਦਾਂ ਚੁੱਪ ਕੀਤਾ ਆ। ਉਹ ਮੈਂ ਵਾਜਾ- ਪਤਾ ਨਹੀਂ ਕਿੱਦਾਂ ਚੁੱਪ ਕੀਤਾ ਆ। ਮੈਂ ਪਤਾ ਨਹੀਂ ਕਿੱਦਾਂ ਚੁੱਪ ਕੀਤਾ ਆ। ਤੂੰ ਤਾਂ ਫਿਰ ਹੁਣ ਚੁੱਪ ਸੱਚੀ ਕੀਤਾ। ਗੱਲ ਸੁਣੇ ਤਾਂ ਹੁਣ ਜੇ ਸੱਚੀ ਗੱਲ ਸੁਣੇ ਤਾਂ ਚੁੱਪ ਕਰ ਜਾ। ਚੁੱਪ ਕਰ ਜਾ। ਫਿਰ ਤੂੰ ਵੀ ਨਾ ਹੁਣ ਸੱਚੀਆਂ ਸੁਣੀ। ਸਾਰੀ ਜ਼ਿੰਦਗੀ ਮਿੱਠਾ ਘੱਟ ਵੱਧ ਦੇ ਵਿੱਚ ਹੀ ਲੰਘ ਗਈ ਆ। ਦਰ ਫਿੱਟ ਤੇਰੇ ਕੰਮ ਕਰਨ ਦਾ, ਲੱਖ ਲਾਨਤ ਤੇਰੇ ਕੰਮ ਕਰਦਾ। ਹੁਣ ਮਿੱਠਾ ਇੱਕ ਤਾਂ ਆ 20 ਰੁਪਏ ਦੀ ਚਾਹ ਹੁੰਦੀ ਆ, 6000 ਦੀ ਤੇ ਲਾਂਤਾ ਪਾ ਕੇ ਜਾਂਦੇ ਆ। ਆ ਚਾਹ ਬਣਾਈ ਆ, ਆ ਚਾਹ ਬਣਾਈ ਆ, ਆ ਦੁੱਧ ਕਿੱਥੋਂ ਲਿਆ, ਆ ਪੱਤੀ ਕਿੱਥੋਂ ਲਈ ਆ, ਗੱਲਾਂ ਕਰਨ ਡਿਆ ਆ। ਹੁਣ ਮੇਰੇ ਕੋਲ ਹੁਣ ਤੂੰ ਵੀ ਨਾ ਸੱਚੀਆਂ ਸੁਣੀ। ਫਿਰ ਕਿਹੜਾ ਸੱਚੀ ਜਿਹੜੀ ਗੱਲ ਆ, ਗਲਤੀ ਤੂੰ ਵੀ ਨਾ ਦਿੰਦੇ ਫਿਰ ਸੱਚੀਆਂ ਸੁਣੀ। ਹੁਣ ਸਮਝ ਲੱਗੀ ਕਿ ਨਹੀਂ? ਉਹ 12 ਘਰ 'ਚ ਜਾ ਕੇ ਚਾਹ ਦੇ ਕੇ ਆਉਣਾ, ਖੱਲੀਆਂ ਪੈ ਜਾਣ ਭਾਵਾਂ। ਸਮਝ ਲੱਗੀ ਨਹੀਂ? ਆ ਸਾਰੇ 12 13 ਜਣੇ ਹੈ ਨਾ ਗੱਲ ਦੇ ਵਿੱਚ ਉਹ ਧੁਰਲੂ ਜੇ ਪਾਏ ਆ।
ਹੈ ਇਹ ਕੋ ਵੱਡਾ ਪਾਇਆ ਬਾਜਾ ਜਿਵੇਂ ਸਾਈਕਲ ਚੋਰੀ ਲਈ ਆਉਂਦੇ ਹੁੰਦੇ ਉਹ ਸਾਰੇ ਆ ਕੇ ਦੇਖੋ ਬੈਠੇ ਆ ਹੈ ਤੇ ਮੈਂ ਪੁੱਛਿਆ ਮੈਂ ਕਿਹਾ ਕਿੱਦਾਂ ਖੈਰ ਆ ਕਹਿੰਦਾ ਜ਼ਲੀਲ ਹੋ ਗਏ ਆ ਜਦੋਂ ਤੂੰ ਚਾਹ ਲੈ ਕੇ ਆਇਆ ਉਹਨਾਂ ਨੇ 2 ਘੁੱਟ ਭਰੇ ਆ ਉਹਨੂੰ ਕਿਹਾ ਲਓ ਜੀ ਜ਼ਲੀਲ ਇੱਥੇ ਵੀ ਹੋ ਗਏ ਬਸ ਯਾਰ ਗੱਲਾਂ ਕਰਨ ਡਏ ਆ। ਭਾਈ ਤੂੰ ਬਹੁਤ ਸੋਹਣੀਆਂ ਦੇਗਾ ਬਗਾਉਣਾ ਤੇਰੀ ਮਿਹਰਬਾਨੀ ਨਹੀਂ ਗੱਲਾਂ ਫਿਰ ਆਪਣੀਆਂ ਜ਼ਬਾਨਾਂ ਜਿਹੜੀਆਂ ਬੰਦ ਰੱਖਿਆ ਭਾਈ ਕਰ ਤੂੰ ਬਹੁਤ ਚੰਗਾ ਤੂੰ ਭਾਈ ਕੋਕਾ ਬੜਾ ਵੱਡਾ ਕੋਕਾ ਬਹੁਤ ਵੱਡਾ ਆ ਕੋਕਾ ਜਾ ਤੂੰ ਕੁਕੜੂ ਕੜੂ ਆ ਜਾ ਵਾਜੇ ਵਾਲਾ ਤੂੰ ਤਾਂ ਕੋਈ ਸ਼ਰਮ ਕਰ ਸਿਆਣਾ ਬਿਆਣਾ ਹਾਰ ਤੋੜਨ ਡਿਆ ਓ ਅੱਲਾ ਮਾਫੀ ਦੇਵੇ ਭਾਈ ਅਸੀਂ ਹਾਰ ਨਹੀਂ ਤੋੜਿਆ ਮੈਂ ਤੋੜ ਸਕਦਾ ਆ ਸਿਆਣਾ ਮੇਰਾ ਮੇਰਾ ਭਤੀਜਾ ਸੀ ਨਾਲ ਕਿਹੜਾ ਭਤੀਜਾ ਹੁਣ ਭਤੀਜੇ ਦੀ ਵੀ ਗੱਲ ਸੁਣ ਲਾ ਜੇ ਹੁਣ ਸੱਚੀ ਸੁਣੇ ਤਾਂ ਕੀ ਹੋਇਆ ਹਾਂ ਉਹ ਮੇਰੇ ਜਿਹੜਾ ਮੁੰ- ਭਤੀਜਾ ਮੇਰੇ ਉਹ ਮੁੰਡੇ ਜਿਹੜਾ ਬੰਦਿਆਂ ਦੇ ਸਿਰਾਂ ਤੋਂ ਪੈਸੇ ਆਏ ਫੜਦਾ ਅੱਛਾ ਪੈਸੇ ਇੰਜ ਫੜਦਾ ਜਿਵੇਂ ਗੁਲਾਬ ਦਾ ਫੁੱਲ ਤੋੜਦਾ ਐ ਕਰਕੇ ਫੜਦਾ ਉਹ ਜਿਹੜਾ ਗਿੱਠਾ ਜਿਹਾ ਇਹਨੂੰ ਕਾਹਦਾ ਗੁੱਸਾ ਇਹਦਾ ਚੜਿਆ? ਛੋਟਾ ਹਾਂ ਛੋਟਾ ਓ ਯਾਰ ਮੇਰੇ ਭਰਾ ਦਾ ਅੱਡੀ ਮੁੰਡਾ ਲਾ ਮੇਰਾ ਕੇ ਭਤੀਜਾ ਅੱਡੀ ਲਾ ਕੇ ਯਾਰ। ਹਾਰ ਤੋੜਦਾ ਅੱਡੀ ਆ ਗੋਡਾ ਲਾ ਕੇ ਨਾ ਥੱਲੇ ਇਦਾਂ ਐ ਕਰਕੇ ਐ ਹਾਰ ਤੋੜਦਾ ਉਹ ਕਿਹੜੇ ਪੁੱਠੇ ਕੰਮਾਂ ਚ ਲਾਤਾ ਤੂੰ ਉਹਨਾਂ ਨੂੰ ਓ ਯਾਰ ਨਿਆਣਿਆਂ ਨਾਲ ਐ ਸਕੂਲੇ ਪੜ੍ਹਾ ਉਹਨਾਂ ਨੂੰ ਨੂੰ। ਜੱਗ ਦੇਖ ਕੇ ਟੁਰ ਪੈਂਦੇ ਨਾਲ ਤੁਰ ਕੀ ਪੈਂਦੇ ਕਰੀਏ ਤੇ ਤੈਨੂੰ ਵੀ ਜਾਣਦਾ ਆ ਫੁੱਟਿਆ ਦੁੱਧ ਹੁੰਦਾ ਆ ਤੇ ਕਹਿੰਦਾ ਜੀ ਮਲਾਈ ਆ ਇਹ। ਤੇ ਦੁੱਧ ਫੁੱਟਿਆ ਹੁੰਦਾ ਆ ਜਿਹੜਾ ਲੋਕਾਂ ਨੂੰ ਇਹ ਪਿਲਾਉਂਦਾ ਆ ਦੁੱਧ ਕਿਹੜਾ ਸਕੂਲੇ ਪੜਦਾ ਵੀ ਫੁੱਟਿਆ ਹੁੰਦਾ ਗੱਲਾਂ ਕਰਨ ਡਿਆ ਆ ਗੱਲਾਂ ਕਰਨ ਡਿਆ ਪੱਤੀ ਨਹੀਂ ਬਾਹਰ ਸਿੱਟਦਾ ਜਦੋਂ ਪੱਤੀ ਜਮਾ ਹੁੰਦੀ ਆ ਉਹਨੂੰ ਪਟਾਕੀ ਦੇ ਵਿੱਚ ਪਾ ਕੇ ਇੱਥੇ ਰੱਖ ਲੈਂਦਾ ਕਿਉਂਕਿ ਮੇਰੀ ਅੱਖ ਲਾਲ ਹੋਈ ਹੈ ਆ ਜਿਹੜਾ ਹੈ ਤੁਸੀਂ ਕਿਹੜਾ ਟਾਈਮ ਨਾਲ ਪੈਸੇ ਦੇਣੇ ਧਾਰ ਪੀ ਜਿਹੜੇ ਮੂੰਹ ਕਰ ਲੈ ਤੁਸੀਂ ਆਧਾਰ ਤੇਰਾ 15 ਰੁਪਏ ਆ ਕਿਸੇ ਦੱਸਦੇ ਆ ਵੀ ਸ਼ਰਮ ਆਉਂਦੀ ਆ ਕਿਤੇ ਪੰਚਾਇਤ ਲਾਉਂਦੇ ਆ ਵੀ ਤੈਨੂੰ ਸ਼ਰਮ ਆਉਂਦੀ ਆ ਕਿਸੇ ਕੇਸ ਕਰਦੇ ਆ ਵੀ ਤੈਨੂੰ ਸ਼ਰਮ ਅੱਲਾ ਦਾ ਆਉਂਦੀ ਸ਼ੁਕਰ ਹੈ 15 ਰੁਪਏ ਤੋਂ ਬੰਦਾ ਮਾਰੇਗਾ ਤੂੰ ਅੱਲਾ ਦਾ ਸ਼ੁਕਰ ਹੈ 15 ਰੁਪਏ ਤੋਂ ਬੰਦਾ ਮਾਰੇਗਾ ਨਹੀਂ ਹੁਣ ਤੇ ਕੋਦੋਂ ਪੈਸੇ ਲਈਏ ਤੂੰ 2.5 ਕਰੋੜ ਹੋਵੇ ਚਾਹ ਦਾ ਹੈ 2.5 ਕਰੋੜ ਹੋਵੇ ਚਾਹ ਦਾ 15 ਦੇਣ ਲੱਗੇ ਤੈਨੂੰ ਗੱਛ ਪੈਂਦੀ ਹੈ 15 ਗੱਲਾਂ ਹੋ ਗਏ ਕਰਨ 15 ਹੋ ਦੇ ਗਏ ਦੋਨਾਂ ਨੇ ਏਕਾ ਕੀਤਾ ਮੈਨੂੰ ਢਾਉਣ ਆ ਗਏ ਦੋਨਾਂ ਨੇ ਏਕਾ ਕੀਤਾ ਤੁਸੀਂ ਇਹ ਵੇਖੋ ਚਾਹ ਵਾਲਾ ਤੇ ਬਾਜੀ ਵਾਲਾ ਰਲਦੇ ਹੀ ਨਹੀਂ ਨੈਣ ਨਕਸ਼ ਵੀ ਨਹੀਂ ਰਲਦੇ ਮੂੰਹ ਵੀ ਨਹੀਂ ਰਲਦੇ ਇੱਕ ਹੋ ਕੇ ਬਹਿ ਗਏ ਤੇ ਦੇਗਾਂ ਵਾਲਾ ਦੇਗਾ ਵਾਲਾ ਬਾਦਸ਼ਾਹ ਆ ਬਹੁਤ ਬਾਦਸ਼ਾਹ ਉਹ ਉਹ ਭਾਈ, ਬੜਾ ਬਾਦਸ਼ਾਹ ਵਾ ਉਹ ਭਾਈ, ਬਾਦਸ਼ਾਹ ਦੇਗਾਂ ਪੁੱਠੀਆਂ ਸਦੀਆਂ ਲਾਈ ਨਾ 4 ਕਿਲੋ ਗੋਸ਼ਤ ਪਕਾਉਣ ਲਈ ਦਿੱਤਾ ਨੇ ਭਾਈ ਮਣ ਪਾਣੀ ਪਾਤਾ ਦੇ ਬਸ ਕਰ ਦਿਓ ਭਾਈ ਬਸ ਕਰ ਦੇ ਐਸਾ ਤੇ ਉਹਨਾਂ ਨੇ ਕਿਹਾ ਲੂਣ ਹਲਕਾ ਰੱਖੀ ਤੇ ਵਿੱਚ ਸਰਫ ਦੀ ਬੁੱਕ ਪਾਤੀ ਤੇ ਤੁਹਾਡੇ ਉਹਨਾਂ ਨੇ ਤੂੰ ਹੀ ਕਿਹਾ ਸੀ ਸਾਡੇ ਜਿਹੜੇ ਮਹਿਮਾਨ ਵਾਲੇ ਬਨਾਫਕ ਆ ਇਹਨਾਂ ਦੇ ਦਿਲ ਸਾਫ਼ ਨਹੀਂ ਹੈਗੇ ਮੈਂ ਉਹ ਸਰਫ ਪਾ ਕੇ ਦਿਲ ਤੋਂ ਉੱਤੇ ਚੰਗਾ ਕੀਤਾ ਉਹਨਾਂ ਨੇ ਕਿਹਾ 4 ਕਿਲੋ ਚੌਲ ਪਕਾਉਣੇ ਆ ਤੇ 4 ਕਿਲੋ ਚੌਲਾਂ ਦੇ ਵਿੱਚੋਂ 2 ਕਿਲੋ ਵਿੱਚ ਰੋਡ ਨਿਕਲਿਆ ਤੇ ਰੋਡ ਨਿਕਲਣੇ ਹੀ ਆ ਰੋਡ ਨਿਕਲਣੇ ਹੀ ਆ ਬਾਹਰ ਤੇ ਰੋਡ ਤੇ ਤੁਹਾਨੂੰ ਖੁੱਲੇ ਫਿਰ ਨਹੀਂ ਸੀ ਦਿੰਦੇ ਮੈਂ 2 ਕਿਲੋ ਦੇਤੇ ਵੀ ਇੱਥੇ ਫਿਰ ਕੇ ਆਪਣਾ ਸ਼ੌਕ ਪੂਰਾ ਕਰੀ ਜਾ ਉਹ ਕਿਹੜੇ ਰੋਡ ਕਹੀ ਜਾਣਦੇ ਆ ਉਹ ਬਾਜੇ ਵਾਲਾ ਹੋਰ ਰੋਡ ਕਹਿੰਦਾ ਤੂੰ ਹੋਰ ਰੋਡ ਕਹੀ ਜਾਣ ਡਿਆ। ਉਹ ਬੜਾ ਲਾਹੌਰ ਰੋਡ ਕਹਿਣ ਡਿਆ ਆ ਉਹੀ ਰੋਡ ਆ ਪਰਸੋਂ ਦੇਖ ਪਕਾ ਕੇ ਤੇ ਉਹ ਜਾ ਕੇ ਖੜਾ ਹੋ ਗਿਆ ਹੋ ਗਿਆ। ਗਲੀ ਨੁੱਕਰ ਤੇ ਉਹ ਮੈਂ ਕਿਹਾ ਤੂੰ ਇੱਥੇ ਕਿਉਂ ਖੜਾ ਕਹਿੰਦਾ ਦੇਰ ਬਾਅਦ ਪਕਾਈ ਆ ਪਤਾ ਨਹੀਂ ਕਿਹੋ ਜਿਹੀ ਪੱਕੀ ਆ ਹਾਂ ਤੇ ਮੈਂ ਕਿਹਾ ਵੀ ਉੱਥੇ ਮੈਂ ਖਲੋਤਾ ਹੋਇਆ ਤੇ ਅਗਲੇ ਉੱਥੇ ਆ ਕੇ ਮੈਨੂੰ ਫਾਲਣ ਫੈਰਾ ਜੀ ਇਹ ਤਾਂ ਕਵਾਂਗਾ ਮੈਂ ਉੱਥੇ ਖਲੋਤਾ ਹੀ ਭਾਜੀ ਨਹੀਂ ਪਤਾ ਲੱਗਾ ਨਹੀਂ ਪਤਾ ਲੱਗਾ ਨਹੀਂ ਮੇਰੇ ਕੋਲ ਪਤਾ ਹੀ ਨਹੀਂ ਲੱਗਾ ਮੈਂ ਭੁੱਲ ਗਿਆ ਸੀ ਮੈਂ ਕਿਹਾ ਵਿੱਚ ਲੂਣ ਪਾਇਆ ਕਿ ਨਹੀਂ ਪਾਇਆ ਉਹ 2 ਪੈਕਟ ਸੀ ਨਾ ਜਦੋਂ ਮੈਂ ਕਿਹਾ ਤਾਂ ਦੋਨੇ ਗਾਇਬ ਸੀ ਅੱਛਾ ਜੇ ਮੈਂ ਇੱਕ ਪਾਇਆ ਹੁੰਦਾ ਇੱਕ ਤਾਂ ਪਿਆ ਰਹਿਣਾ ਸੀ ਨਾ ਦੋਨੇ ਚੜਾਮਾ ਕਰਤੇ ਉਹ ਦੋਨੇ ਫਿਰ ਮੈਂ ਕਰ ਦਿੱਤੇ ਅੱਛਾ ਮੈਨੂੰ ਇਹ ਦੱਸ ਰਾਜਾ ਚੱਲ ਗਲਤੀਆਂ ਕਤਾਈਆਂ ਬੰਦੇ ਕੋ ਹੋ ਜਾਂਦੀਆਂ ਬਾਜੇ ਵਾਲਿਆ ਗਲਤੀ ਦਾ ਪੁਤਲਾ ਬੰਦਾ ਹਾਏ ਹਾਏ ਹੈ ਕਿ ਨਹੀਂ ਬਾਕੀ ਦਾ ਸ਼ਤਾਨ ਆਇਆ ਤਾਂ ਰਾਜਾ 1.5 ਘੰਟੇ ਬਾਅਦ ਬਾਲਟੀ ਭਰੀ ਆ ਬਾਲਟੀ ਭਰੀ ਤੇ ਸਾਬਣ ਹੀ ਹੈ ਨਹੀਂਗਾ ਹੁਣ ਮੈਂ ਘਰੋਂ ਸਾਬਣ ਲੈਣ ਚੱਲਾ ਵਾਂ ਲੈ ਸਾਬਣ ਤੂੰ ਐਡਾ ਸੋਹਣਾ ਆ ਸਾਬਣ ਚੰਗਾ ਨਹੀਂ ਹੈਗਾ ਉਹ ਹੈ ਹੀ ਨਹੀਂ ਸਾਬਣ ਐਨੀ ਕੁ ਚਿੱਪਰ ਸੀਗੀ ਉਹ ਰਾਜਾ ਉਹ ਇੰਨੀਆਂ ਚਿਪਰਾਂ ਰੱਖੀਆਂ ਉਹ ਤੇਰਾ ਕੋਈ ਮੁਰਦੇ ਨਵਾਉਣ ਵਾਲਾ ਤਲਕ ਵਾਲਾ ਹੈ ਐਨ ਨਹੀਂ ਚਿਪਰਾ ਆ ਤੇ ਜੇ ਇਕੱਠੀਆਂ ਕਰੋ ਵੱਡੀ ਚਿੱਪਰ ਬਣਦੀ ਕਿ ਨਹੀਂ ਬੱਲੇ ਬਣਦੀ ਬੱਲੇ ਕਿਤੇ ਗੱਲੇ 'ਚ ਜੋੜ ਲੈ ਇਹਨਾਂ ਨੂੰ ਇਕੱਠੀਆਂ ਕਰੀਏ ਉਹ ਜਾ ਭਾਈ ਜਾ ਕੇ ਸਾਬਣ ਫੜ ਲਿਆ ਕਰੋ ਪੈਸੇ ਨਹੀਂ ਲੈਂਦਾ ਨਵਾਈ ਦੇ ਤੂੰ ਮੈਂ ਸਾਬਣ ਲੈਣ ਚੱਲਾਂ ਚੱਲ ਜਿਹੜੇ ਅੰਦਰ ਵੇਟ ਕੀਤਾ ਆ ਇੰਤਜ਼ਾਰ ਕੀਤਾ ਉਹਦੇ ਤੇ ਪੈਸੇ ਦੇ ਕਾਦੇ ਪੈਸੇ ਦੇ ਦਿਆਂ ਮੈਨੂੰ 1.5 ਘੰਟਾ ਅੰਦਰ ਹੋ ਗਿਆ ਤੂੰ ਪੈਸੇ ਮੰਗਣ ਡਿਆ ਆਂਗੇ ਆ ਦੇਖ ਗਾਹਕ ਵੀ ਨਾਰਾਜ਼ ਜਾਣ ਚੰਗੀ ਡੇ ਗੱਲ ਨਹੀਂ ਤੋਦੀ ਤੇਰੇ ਵਾਲੇ ਇਦਾਂ ਹੀ ਕਿੰਨੇ ਪੈਸੇ ਰਹਿੰਦੇ ਆ ਇਦਾਂ ਹੀ ਜਾਣਦੇ ਨਾ ਦੇਗ ਪਕਾਉਣੀ ਆਵੇ ਨਾ ਕਿਸੇ ਨੂੰ ਨਵਾਉਣਾ ਆਵੇ ਸਾਬਣ ਹੈ ਕੋਈ ਨਹੀਂ ਚਿਪਰਾਂ ਰੱਖੀਆਂ ਭਾਜੀ ਸਾਬਣ ਨਾ ਲਿਆਉਣਾ ਸੀ ਅਜੇ ਮੈਂ ਕਿਹਾ ਰਾਜਾ ਉਹ ਰਾਣਿਆਂ ਦੀ ਸ਼ਾਦੀ ਆ ਰਹੀ ਆ ਉਹਨੂੰ ਅੱਛਾ। 30 ਦੇਗਾਂ ਪਕਾਉਣੀਆਂ ਤੇ ਤੈਨੂੰ ਮੈਨੂੰ ਟਾਈਮ ਦੱਸ ਮੈਂ ਉੱਥੇ ਪਹੁੰਚ ਜਾਣਾ ਤੂੰ ਦੁਕਾਨ ਤੇ ਨਹੀਂ ਉਹਨਾਂ ਨੇ ਪਕਾਉਣ ਸੈਂਟਰ ਵਾਲਿਆਂ ਨੂੰ ਕਹਿ ਦਿੱਤਾ ਮੈਂ ਫਿਰ ਉਹਨਾਂ ਨਾਲ ਆ ਜਾਵਾਂ ਉਹਨਾਂ ਨਾਲ ਆ ਕੇ ਉਹਨਾਂ ਨੂੰ ਵੀ ਜੁੱਤੀਆਂ ਪਵਾ ਤੇਰੇ ਵਰਗੇ ਨਾ ਜਰਦੇ ਦੀ ਦੇਖ ਦੀ ਲੋਨ ਦੀ ਮੁੱਠ ਸੁੱਟ ਦਿੰਦਾ ਹੁੰਦਾ ਤੇ ਸਾਰੇ ਚਿੱਤਰ ਪੈਂਡ ਹੁੰਦੇ ਰੱਬ ਦਾ ਵਾਸਤਾ ਇੱਥੇ ਬੈਠਾ ਰਹੀ ਨਹੀਂ ਸੁੱਟੂਗਾ ਰਾਜਾ ਕੋਈ ਨਹੀਂ ਤੂੰ ਘਬਰਾ ਨਾ ਰਾਜ ਕੱਲਾ ਦੀ ਜ਼ਾਤ ਆ। ਤੂੰ ਮੈਨੂੰ ਦੱਸ ਕਿ ਪਰਸੋਂ ਵਿਹਲਾ ਹੀ ਆ ਤੂੰ ਆਹੋ ਲਾਹੌਰ ਚੱਲੀਏ ਫਿਰ ਯਾਦਗਾਰ ਚੱਲ ਉੱਥੇ ਜਾ ਕੇ ਕੀ ਕਰਨਾ ਤੈਨੂੰ ਯਾਦਗਾਰ ਦੇ ਉੱਤੇ ਚੜਾ ਕੇ ਧੱਕਾ ਦੇਣਾ ਤਾਂ ਕਿ ਬੁਰਾਈ ਮੁੱਕੇ ਨਾ ਕਿਸੇ ਦੀ ਕਟਨ ਖਰਾਬ ਹੋਵੇ ਨਾ ਕਿਸੇ ਦਾ ਕੰਨ ਲੱਥੇ ਤੇ ਨਾ ਕਿਸੇ ਦੀਆਂ ਦੇਗਾਂ ਖਰਾਬ ਹੋਣ ਲੱਖ ਦੀ ਲਾਨਤ ਤੇਰੇ ਕੰਮ ਤੇ ਕੋਈ ਹੋਰ ਕੰਮ ਕਰ ਲਾ ਕੋਈ ਪਤੀਸਾ ਵੇਚਣ ਲੱਗ ਜਾ ਗਲੀਆਂ 'ਚ। ਲੋਹੇ ਤੋਂ ਪਤੀਸਾ ਲੈ ਲੈਣ ਤੋਂ ਪਤੀਸਾ ਸੁੱਕੀਆਂ ਰੋਟੀਆਂ ਤੋਂ ਪਤੀਸਾ ਟੱਕ ਤਾਂ ਨਹੀਂ ਲੱਗੂ ਕਿਸੇ ਦੇ ਇੱਥੇ ਬੇਟਾਈਮੀ ਕੁਰਸੀ ਢਾ ਕੇ ਬਹਿ ਗਿਆ ਨਾ ਤੇਰੇ ਕੋਲ ਹੁਣ ਕੋਈ ਨਿਆਣਾ ਆਉਂਦਾ ਮਾਸੂਮ ਬੱਚੇ ਆਉਂਦੇ ਸੀ ਉਹਦਾ ਵੀ ਤੇ ਟੱਕ ਲਾਤਾ ਕੰਨ ਤੇ
ਕਹਿ ਸਭ ਪਿੰਡਾਂ ਲਈ ਫਿਰਦਾ ਤੂੰ। ਏਡੇ ਪਿੰਡਾਂ ਦਾ ਕੰਮ ਵੀ ਸਿੱਖੀਦਾ ਵਾ। ਰੋਟੀ ਤਾਂ ਜੋ ਰੱਖਿਆ ਸਾਰਾ, ਰੋਟੀ ਤਾਂ ਐਂ ਘੁੱਗੂ ਬਣਾਉਣਾ ਅੰਦਰ ਪਤਾ ਨਹੀਂ ਮਸ਼ੀਨ 'ਚ ਦੇਣ ਲੱਗਾ ਨਾ ਅੰਦਰ ਇੰਜ ਸਿੱਟਦਾ ਵੀ ਜਿੱਦਾਂ ਲੈਟਰ ਬਖਸ਼ ਕਿਤੇ ਨੇ ਖੱਤ ਪਾਇਆ। ਉਹ ਭਾਈ ਇਹਦੇ ਅੰਦਰ ਮਸ਼ੀਨਾਂ ਲੱਗੀਆਂ ਵਾ, ਮਸ਼ੀਨਾਂ ਲੱਗੀਆਂ। ਐਂ ਦੀ ਬੁਰਕੀ ਮੂੰਹ 'ਚ ਪਾਉਂਦਾ ਕਿ ਮਸ਼ੀਨ ਫੜਦੀ ਬੁਰਕੀ ਥੱਲੇ ਰੱਖਦੀ ਹੈ, ਇੱਕ ਰੇੜਾ ਆਉਂਦਾ ਐ ਕਰਕੇ ਡਰਦਾ ਉਹ ਥੱਲੇ ਬਹਿੰਦੀ ਹੈ, ਇਹ ਫੜਦਾ ਬੁਰਕੀ। ਇਹ ਤੈਨੂੰ ਪਤਾ ਨਹੀਂ ਹੈਗਾ ਕੌਣ ਹੈ। ਮਹੱਲੇ ਚਲਾਣਾ ਤੇ ਕੰਮ ਸਿੱਖ। ਆਈ ਸਮਝਦੇ ਤਾਂ ਤੇਰਾ ਇੱਥੇ ਮੈਂ ਬਜੰਤਰ ਕਰਾ ਦੇਣਾ ਹੀ। ਜ਼ਿਹਨ 'ਚ ਰੱਖੀ ਬਾਜਾ ਪੁੱਠੇ ਕੰਮ ਕਰਨ ਗਿਜੇ ਆਈ ਦੇਗਾਂ ਪੁੱਠੀਆਂ ਕਿਹੜੇ ਨੂੰ ਚਾਲਿਆ ਲੱਗ ਲਾ ਚਾਲਿਆ। ਕੀ ਬਾਤ, ਤੇਰੇ ਬਦਲੇ ਤੋਂ ਸਦਕੇ ਜਾਵਾਂ। ਗਿਆ ਹੁਣ। ਅੱਛਾ ਜੇ ਮੈਂ ਵੀ ਨਹੀਂ ਹਟਿਆ। ਕੱਲ ਵੇਲਾ ਹੀ ਆ। ਹਾਂ ਤੂੰ ਵੀ ਤਾਂ ਵਿਹਲਾ ਹੀ ਆ, ਤੂੰ ਵੀ ਤਾਂ ਵਿਹਲਾ ਹੀ ਆ। ਤੁਹਾਡੇ ਮੂੰਹ ਤੁਹਾਡਾ ਲੱਖ ਲਾਨਤ ਦਾ ਤੁਹਾਡੇ ਤੇ, ਡੁੱਬ ਕੇ ਮਰੋ ਕਿਸੇ ਪਾਸੇ। ਆਹ ਬੋਣੀ ਕੀਤੀ ਸਵੇਰ ਦੀ, ਆਹ ਲੱਖ ਲਾਨਤ ਆ ਇਹਨਾਂ ਦੇ। ਵੇ ਉਹ ਚੂਹਾ ਜਿਹਾ ਵੀ ਬਲਬ ਚੱਲਦਾ ਹੀ ਛੱਡ ਗਿਆ ਹੈ। ਤੂੰ ਕਮ ਸੇ ਕਮ ਬੰਦ ਕਰਕੇ ਜਾ, ਦਰਵਾਜ਼ਾ ਵੀ ਬੰਦ ਕਰਕੇ ਜਾ। ਗੱਲਾਂ ਕਰਨ ਰਹੇ ਆ। ਅੱਲਾ ਸੁਣਿਆ ਕੋਈ ਗਾਹਕ ਭੇਜ ਦੇ।